ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਹਰਜੋਤ ਸਿੰਘ ਜੀ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤ ਦੇ ਨਾਲ ਜਿਹੜਾ ਕਹਿੰਦੇ ਵੀ ਮਾੜਾ ਸਲੂਕ ਕੀਤਾ ਗਿਆ ਆ। ਜਿਹੜੇ ਫੈਲਸਤੀਨ ਲੋਕ ਦੇ ਪ੍ਰੋ ਪੈਲਸਤੀਨੀ ਜਿਹੜੇ ਮੁਜ਼ਾਹਰਾਕਾਰੀ ਸੀਗੇ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਬੁੱਤ ਆ ਉਸ ਦੇ ਉੱਤੇ ਜਿਹੜਾ ਖੀਫ ਆ, ਉਹ ਜਿਹੜਾ ਇੱਕ ਕੱਪੜਾ ਜਿਹਾ ਚੜ੍ਹਦੇ ਆ ਉਹ ਪਾਤਾ, ਨਾਲ ਉਸ ਦੀ ਬੇਹੁਰਮਤੀ ਜਿਹੜੀ ਕੀਤੀ ਆ। ਝੰਡੇ ਵੀ ਜਿਹੜੇ ਆ ਉਸ ਦੇ ਉੱਤੇ ਫੈਲਸਤੀਨ ਦੇ ਜਿਹੜੇ ਆ ਉਹ ਲਾਏ ਹੈਗੇ ਆ। ਆਮ ਤੌਰ ਦੇ ਉੱਤੇ ਸਿੱਖ ਭਾਈਚਾਰੇ ਦੇ ਵਿੱਚ ਫੈਲਸਤੀਨ ਦੇ ਲੋਕਾਂ ਦੇ ਨਾਲ ਹਮਦਰਦੀ ਆ, ਪਰ ਇਦਾਂ ਦਾ ਜਿਹੜਾ ਕੰਮ ਕਰਕੇ ਜਿਹੜੇ ਫੈਲਸਤੀਨੀ ਲੋਕ ਆ ਉਹ ਇਸ ਹਮਦਰਦੀ ਨੂੰ ਜਿਹੜਾ ਉਹ ਗਵਾ ਸਕਦੇ ਨੇ। ਇਹ ਇਹਨਾਂ ਨੂੰ ਥੋੜ੍ਹੀ ਬਹੁਤੀ ਜਿਹੜੀ ਉਹ ਸਮਝ ਤੋਂ ਬੂਝ ਤੋਂ ਜਿਹੜਾ ਉਹ ਅਕਲ ਤੋਂ ਜਿਹੜਾ ਕੰਮ ਲੈਣਾ ਚਾਹੀਦਾ ਹੈ। ਇਜ਼ਰਾਈਲ ਦੇ ਨਾਲ ਤੁਹਾਡਾ ਜਿਹੜਾ ਆ ਉਹ ਟਾਕਰਾ ਹੈਗਾ ਆ, ਤੁਸੀਂ ਉਹਦੇ ਨਾਲ ਲੜ ਰਹੇ ਆ। ਆਮ ਲੋਕ ਹਮਦਰਦੀ ਜਿਹੜੇ ਪ੍ਰਗਟਾ ਰਹੇ, ਇੱਥੋਂ ਤੱਕ ਕਿ ਕੈਂਪਸਸ ਦੇ ਵਿੱਚ ਵੀ ਆਪਾਂ ਦੇਖਿਆ ਵੀ ਇਹਨਾਂ ਦੇ ਹੱਕਾਂ ਦੇ ਵਿੱਚ ਸਟੂਡੈਂਟਸ ਤੱਕ ਨੇ ਜਿਹੜੇ ਆ ਉਹ ਮੁਜ਼ਾਹਰੇ ਵੀ ਕੀਤੇ, ਉੱਥੇ ਜਿਹੜੇ ਕੈਂਪ ਵੀ ਲਾ ਕੇ ਬਹਿ ਗਏ। ਕਈਆਂ ਨੂੰ ਆਪਣੀਆਂ ਨੌਕਰੀਆਂ ਤੋਂ ਸਕੂਲ ਤੋਂ ਵੀ ਜਿਹੜਾ ਉਹ ਹੱਥ ਜਿਹੜੇ ਉਹ ਧੋਣੇ ਪਏ। ਤੇ ਹੁਣ ਜਿਹੜੀ ਕਮਿਊਨਿਟੀ ਉਹਨਾਂ ਦਾ ਸਾਥ ਦੇ ਰਹੀ ਆ, ਉਹਨਾਂ ਦੇ ਜਿਹੜੇ ਕਹਿ ਲਓ ਵੀ ਉਹ ਜਿਹੇ ਰਾਜੇ ਮਹਾਰਾਜੇ ਜਾਂ ਅਜਿਹੇ ਲੀਡਰਸ ਆ, ਉਹਨਾਂ ਦੇ ਬੁੱਤ, ਉਹਨਾਂ ਦੀਆਂ ਜਿਹੜੇ ਸਮਾਰਕਾਂ ਦੇ ਉੱਤੇ ਇਦਾਂ ਦੇ ਪੁੱਠੇ ਕੰਮ ਕਰਕੇ ਜਿਹੜੀ ਇਹਨਾਂ ਨੇ ਮਾੜੀ ਜਿਹੜੀ ਕੰਮ ਜਿਹੜਾ ਇੱਕ ਜਿਹੜੀ ਉਹ ਪਾ ਰਹੇ ਆ। ਸੋ ਇਹ ਬੜੀ ਮੂਰਖਤਾ ਭਰੀ ਜਿਹੜੀ ਇਹਨਾਂ ਦੀ ਹਰਕਤ ਆ, ਤੇ ਇਹਦੇ ਨਾਲ ਜਿਹੜੀ ਸਿੱਖ ਹਮਾਇਤ ਆ ਉਹ ਗਵਾ ਸਕਦੇ ਆ। ਇਹ ਮਾਲਟਨ ਕੈਨੇਡਾ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਆ, ਜਿੱਥੇ ਇਹ ਸਾਰਾ ਕੁਛ ਜਿਹੜਾ ਉਹ ਬੇਕਿਰਕਰੀ ਕਹਿ ਸਕਦੇ ਆ ਵੀ ਇਹ ਪ੍ਰਦਰਸ਼ਨਕਾਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇ ਨਾਲ ਕੀਤੀ ਹੈਗੀ। ਜੀ, ਸੋ ਬਿਲਕੁਲ ਸੋ ਤੁਹਾਨੂੰ ਦੱਸਦੇ ਜਾਈਏ, ਇਹਨਾਂ ਦਾ ਜਿਹੜਾ ਲੀਡਰ ਯਾਸਰ ਅਰਾਫਾਤ ਸੀ, ਉਹ ਤੋਂ ਪਹਿਲਾਂ ਹੀ ਸਿੱਖ ਬੜੇ ਔਖੇ ਸੀ, ਕਿਉਂਕਿ ਜਿਸ ਟਾਈਮ ਦੇ ਉੱਤੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹੋਰ ਗੁਰੂ ਘਰਾਂ ਤੇ ਹਮਲਾ ਕੀਤਾ ਸੀ ਤੇ ਇਸ ਨੇ ਉਹਨੂੰ ਵਧਾਈਆਂ ਦਿੱਤੀਆਂ ਸੀ। ਪਰ ਸਿੱਖ ਇਨਕਲੂਡਿੰਗ ਬਾਹਰ ਵਸਦੇ ਵੀ ਜਿੰਨੇ ਪੰਜਾਬੀ ਹੈਗੇ ਆ, ਉਹ ਇਹਨਾਂ ਦੇ ਜਿਹੜਾ ਜ਼ੁਲਮ ਹੁੰਦਾ ਆ ਉਹਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਦੇ ਆ। ਪਰ ਜੇ ਉਹਨਾਂ ਵੱਲੋਂ ਇਹ, ਹਾਲਾਂਕਿ ਸਿੱਖਾਂ ਦਾ ਤਾਂ ਉਹਦੇ 'ਚ ਕੋਈ ਲੈਣਾ ਦੇਣਾ ਹੀ ਨਹੀਂ ਹੈ, ਨਾ ਇਜ਼ਰਾਈਲ ਤਾਂ ਪਲਸਤੀਨੀਆਂ ਦੇ ਵਿੱਚ ਤੁਸੀਂ ਬਿਨਾਂ ਕਿਸੇ ਗੱਲ ਤੇ ਜਿਹੜਾ ਹੋਰ ਮਿਨੋਰਿਟੀ ਨੂੰ ਆਪਣੇ ਨਾਲੋਂ ਤੋੜਦੇ ਆ, ਇਹ ਬਿਲਕੁਲ ਸਹੀ ਨਹੀਂ ਹੈਗਾ। ਅਗਲੀ ਖਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈ। ਹਰਜੋਤ ਸਿੰਘ ਜੀ, ਜਿੱਥੇ ਮਹਾਰਾਜਾ ਰਣਜੀਤ ਸਿੰਘ ਦੇ ਪੁੱਤ ਦੇ ਨਾਲ ਜਿਹੜਾ ਕਹਿੰਦੇ ਵੀ ਮਾੜਾ ਸਲੂਕ ਕੀਤਾ ਗਿਆ ਆ। ਜਿਹੜੇ ਫੈਲਸਤੀਨ ਲੋਕ ਦੇ ਪ੍ਰੋ ਪੈਲਸਤੀਨੀ ਜਿਹੜੇ ਮੁਜ਼ਾਹਰਾਕਾਰੀ ਸੀਗੇ, ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਬੁੱਤ ਆ ਉਸ ਦੇ ਉੱਤੇ ਜਿਹੜਾ ਖੀਫ ਆ, ਉਹ ਜਿਹੜਾ ਇੱਕ ਕੱਪੜਾ ਜਿਹਾ ਚੜ੍ਹਦੇ ਆ ਉਹ ਪਾਤਾ, ਨਾਲ ਉਸ ਦੀ ਬੇਹੁਰਮਤੀ ਜਿਹੜੀ ਕੀਤੀ ਆ। ਝੰਡੇ ਵੀ ਜਿਹੜੇ ਆ ਉਸ ਦੇ ਉੱਤੇ ਫੈਲਸਤੀਨ ਦੇ ਜਿਹੜੇ ਆ ਉਹ ਲਾਏ ਹੈਗੇ ਆ। ਆਮ ਤੌਰ ਦੇ ਉੱਤੇ ਸਿੱਖ ਭਾਈਚਾਰੇ ਦੇ ਵਿੱਚ ਫੈਲਸਤੀਨ ਦੇ ਲੋਕਾਂ ਦੇ ਨਾਲ ਹਮਦਰਦੀ ਆ, ਪਰ ਇਦਾਂ ਦਾ ਜਿਹੜਾ ਕੰਮ ਕਰਕੇ ਜਿਹੜੇ ਫੈਲਸਤੀਨੀ ਲੋਕ ਆ ਉਹ ਇਸ ਹਮਦਰਦੀ ਨੂੰ ਜਿਹੜਾ ਉਹ ਗਵਾ ਸਕਦੇ ਨੇ। ਇਹ ਇਹਨਾਂ ਨੂੰ ਥੋੜ੍ਹੀ ਬਹੁਤੀ ਜਿਹੜੀ ਉਹ ਸਮਝ ਤੋਂ ਬੂਝ ਤੋਂ ਜਿਹੜਾ ਉਹ ਅਕਲ ਤੋਂ ਜਿਹੜਾ ਕੰਮ ਲੈਣਾ ਚਾਹੀਦਾ ਹੈ। ਇਜ਼ਰਾਈਲ ਦੇ ਨਾਲ ਤੁਹਾਡਾ ਜਿਹੜਾ ਆ ਉਹ ਟਾਕਰਾ ਹੈਗਾ ਆ, ਤੁਸੀਂ ਉਹਦੇ ਨਾਲ ਲੜ ਰਹੇ ਆ। ਆਮ ਲੋਕ ਹਮਦਰਦੀ ਜਿਹੜੇ ਪ੍ਰਗਟਾ ਰਹੇ, ਇੱਥੋਂ ਤੱਕ ਕਿ ਕੈਂਪਸਸ ਦੇ ਵਿੱਚ ਵੀ ਆਪਾਂ ਦੇਖਿਆ ਵੀ ਇਹਨਾਂ ਦੇ ਹੱਕਾਂ ਦੇ ਵਿੱਚ ਸਟੂਡੈਂਟਸ ਤੱਕ ਨੇ ਜਿਹੜੇ ਆ ਉਹ ਮੁਜ਼ਾਹਰੇ ਵੀ ਕੀਤੇ, ਉੱਥੇ ਜਿਹੜੇ ਕੈਂਪ ਵੀ ਲਾ ਕੇ ਬਹਿ ਗਏ। ਕਈਆਂ ਨੂੰ ਆਪਣੀਆਂ ਨੌਕਰੀਆਂ ਤੋਂ ਸਕੂਲ ਤੋਂ ਵੀ ਜਿਹੜਾ ਉਹ ਹੱਥ ਜਿਹੜੇ ਉਹ ਧੋਣੇ ਪਏ। ਤੇ ਹੁਣ ਜਿਹੜੀ ਕਮਿਊਨਿਟੀ ਉਹਨਾਂ ਦਾ ਸਾਥ ਦੇ ਰਹੀ ਆ, ਉਹਨਾਂ ਦੇ ਜਿਹੜੇ ਕਹਿ ਲਓ ਵੀ ਉਹ ਜਿਹੇ ਰਾਜੇ ਮਹਾਰਾਜੇ ਜਾਂ ਅਜਿਹੇ ਲੀਡਰਸ ਆ, ਉਹਨਾਂ ਦੇ ਬੁੱਤ, ਉਹਨਾਂ ਦੀਆਂ ਜਿਹੜੇ ਸਮਾਰਕਾਂ ਦੇ ਉੱਤੇ ਇਦਾਂ ਦੇ ਪੁੱਠੇ ਕੰਮ ਕਰਕੇ ਜਿਹੜੀ ਇਹਨਾਂ ਨੇ ਮਾੜੀ ਜਿਹੜੀ ਕੰਮ ਜਿਹੜਾ ਇੱਕ ਜਿਹੜੀ ਉਹ ਪਾ ਰਹੇ ਆ। ਸੋ ਇਹ ਬੜੀ ਮੂਰਖਤਾ ਭਰੀ ਜਿਹੜੀ ਇਹਨਾਂ ਦੀ ਹਰਕਤ ਆ, ਤੇ ਇਹਦੇ ਨਾਲ ਜਿਹੜੀ ਸਿੱਖ ਹਮਾਇਤ ਆ ਉਹ ਗਵਾ ਸਕਦੇ ਆ। ਇਹ ਮਾਲਟਨ ਕੈਨੇਡਾ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਆ, ਜਿੱਥੇ ਇਹ ਸਾਰਾ ਕੁਛ ਜਿਹੜਾ ਉਹ ਬੇਕਿਰਕਰੀ ਕਹਿ ਸਕਦੇ ਆ ਵੀ ਇਹ ਪ੍ਰਦਰਸ਼ਨਕਾਰੀਆਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਦੇ ਨਾਲ ਕੀਤੀ ਹੈਗੀ। ਜੀ, ਸੋ ਬਿਲਕੁਲ ਸੋ ਤੁਹਾਨੂੰ ਦੱਸਦੇ ਜਾਈਏ, ਇਹਨਾਂ ਦਾ ਜਿਹੜਾ ਲੀਡਰ ਯਾਸਰ ਅਰਾਫਾਤ ਸੀ, ਉਹ ਤੋਂ ਪਹਿਲਾਂ ਹੀ ਸਿੱਖ ਬੜੇ ਔਖੇ ਸੀ, ਕਿਉਂਕਿ ਜਿਸ ਟਾਈਮ ਦੇ ਉੱਤੇ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹੋਰ ਗੁਰੂ ਘਰਾਂ ਤੇ ਹਮਲਾ ਕੀਤਾ ਸੀ ਤੇ ਇਸ ਨੇ ਉਹਨੂੰ ਵਧਾਈਆਂ ਦਿੱਤੀਆਂ ਸੀ। ਪਰ ਸਿੱਖ ਇਨਕਲੂਡਿੰਗ ਬਾਹਰ ਵਸਦੇ ਵੀ ਜਿੰਨੇ ਪੰਜਾਬੀ ਹੈਗੇ ਆ, ਉਹ ਇਹਨਾਂ ਦੇ ਜਿਹੜਾ ਜ਼ੁਲਮ ਹੁੰਦਾ ਆ ਉਹਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਦੇ ਆ। ਪਰ ਜੇ ਉਹਨਾਂ ਵੱਲੋਂ ਇਹ, ਹਾਲਾਂਕਿ ਸਿੱਖਾਂ ਦਾ ਤਾਂ ਉਹਦੇ 'ਚ ਕੋਈ ਲੈਣਾ ਦੇਣਾ ਹੀ ਨਹੀਂ ਹੈ, ਨਾ ਇਜ਼ਰਾਈਲ ਤਾਂ ਪਲਸਤੀਨੀਆਂ ਦੇ ਵਿੱਚ ਤੁਸੀਂ ਬਿਨਾਂ ਕਿਸੇ ਗੱਲ ਤੇ ਜਿਹੜਾ ਹੋਰ ਮਿਨੋਰਿਟੀ ਨੂੰ ਆਪਣੇ ਨਾਲੋਂ ਤੋੜਦੇ ਆ, ਇਹ ਬਿਲਕੁਲ ਸਹੀ ਨਹੀਂ ਹੈਗਾ।